ਜੀ ਬਜ਼ੁਰਗੋ, ਕਿਹੜਾ ਪਿੰਡ ਸੀ ਆਪਣਾ ਉੱਥੇ? ਜਲੂਰ ਜਲੂਰ। ਤਹਿਸੀਲ ਕਿਹੜੀ ਸੀ? ਢੋਡੇ ਡੋਡੇ। ਜ਼ਿਲ੍ਹਾ ਪਟਿਆਲਾ। ਜ਼ਿਲ੍ਹਾ ਪਟਿਆਲਾ ਰਿਆਸਤ ਤੇ ਜ਼ਿਲ੍ਹਾ ਸਨਾਮ ਜ਼ਿਲ੍ਹਾ ਸਰਨਾਮ। ਸਨਾਮ ਸਨਾਮ। ਤੇ ਤੁਸੀਂ ਕਿਹੜੇ ਕੁ ਜਿਸ ਵੇਲੇ ਉੱਥੋਂ ਨਿਕਲੇ ਹੋ? 10-11 ਸਾਲ ਦਾ ਅੱਛਾ, 11 ਸਾਲ ਉਮਰ ਸੀ। ਹਾਂ। ਤੇ ਉੱਥੇ ਜਿਹੜਾ ਪਿੰਡ ਸੀ ਤੁਹਾਡਾ, ਉਹ ਮਤਲਬ ਉਹਦੇ ਵਿੱਚ ਸਾਰੇ ਮੁਸਲਮਾਨ ਹੀ ਸਨ ਜਾਂ ਨਹੀਂ ਸਿੱਖ? ਨਹੀਂ ਸਾਰੇ ਸਿੱਖਾਂ ਨੇ। ਅੱਛਾ। ਅਸਾਂ 20 ਘਰ ਰਾਜਪੂਤਾਂ ਦੇ ਸੀ। ਰਾਜਪੂਤਾਂ ਦੇ 20 ਘਰ ਸੀ। ਹਾਂ, 20 ਤੇ ਤੁਹਾਡੇ ਆਪਸ ਵਿੱਚ ਕਿਵੇਂ ਤਾਲੁਕਾਤ ਸੀ ਉੱਥੇ? ਕੋਈ ਤੁਹਾਨੂੰ ਮਤਲਬ ਮਾਰ ਕੁਟਾਈ ਰਹਿੰਦੀ ਹੈ ਜੀ ਹਰ ਸਾਲ। ਲੜਦੀ ਰਹਿੰਦੇ ਸੀ? ਹਾਂ, ਲੜਦੇ ਕਿਸ ਵਜ੍ਹਾ ਤੋਂ? ਬਸ ਕੋਈ ਨਾ ਕੋਈ ਤਨਾਜ਼ਾ, ਪਾਣੀ ਪਿੱਛੇ, ਕਿਸੇ ਕਾਸੇ ਪਿੱਛੇ। ਆਪਣਾ ਨਹਿਰੀ ਨਿਜ਼ਾਮ ਆਈ ਉੱਥੇ। ਅੱਛਾ ਅੱਛਾ। ਤੇ ਮਜ਼ਹਬ ਦਾ ਤਾਂ ਰੌਲਾ ਕੋਈ ਨਹੀਂ ਸੀ ਲੜਾਈ? ਮੌਜੂਦਾ ਰਹਾ ਕੋਈ। ਅੱਛਾ, ਪਾਣੀ ਪਿੱਛੇ ਲੜਦੇ ਆਪਸ ਵਿੱਚ? ਉਹ ਤਾਂ ਲੜ ਪਿਆ, ਮਾਲ ਪਿੱਛੇ ਲੜ ਪਿਆ, ਕੋਈ ਨੁਕਸਾਨ ਹੋ ਗਿਆ, ਉਹ ਆਪਸ ਵਿੱਚ ਲੜ ਪੈਂਦੇ ਹੋਣੇ ਆਪਸ ਵਿੱਚ ਬੜੇ ਲੜਦੇ ਹਨ। ਅੱਛਾ ਅੱਛਾ। ਹਾਂ। ਤੇ ਉਹਨਾਂ ਦਾ ਹੈ ਮਤਲਬ। ਤੇ ਫਿਰ ਕਿਵੇਂ ਤੁਹਾਨੂੰ ਇਹ ਮਤਲਬ ਪਾਕਿਸਤਾਨ ਦੇ ਬਾਰੇ ਕਿਵੇਂ ਪਤਾ ਲੱਗਾ ਵੀ ਇੱਧਰ ਜਾਣਾ, ਜਾਂ ਕਿਵੇਂ? ਥੋੜੀ ਜਿਹੀ ਦਾਸਤਾਨ ਦੱਸੋਗੇ? ਹਾਂ, ਅਸਾਂ 1 ਸਾਲ ਸਾਨੂੰ ਪਹਿਲੇ ਪਤਾ ਲੱਗਣ ਲੱਗਿਆ ਵੀ ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ ਇੱਥੋਂ ਦੀ ਮੁਸਲਮਾਨਾਂ ਨੂੰ ਬਹੁਤ ਕਤਲ ਕਰ ਰਹੇ ਨੇ, ਅੱਛਾ ਮਾਰ ਰਹੇ ਨੇ। ਅੱਛਾ ਤੇ ਅਸਾਂ ਸਾਲ ਪਹਿਲੇ ਉੱਥੇ ਬੈਠੇ ਸੁਣਦੇ ਰਹੇ। ਅੱਛਾ। ਸਾਲ ਤੋਂ ਬਾਅਦ ਆਸਤਾ 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 ਆਖਰੀ ਇਲਾਕਾ ਪਟਿਆਲਾ ਸੀ ਪੰਜਾਬ ਦਾ। ਸਹੀ। ਉੱਥੇ ਜਾ ਕੇ ਇਹ ਜ਼ਿਆਦਾ ਮਛਰ ਗਈ। ਅੱਛਾ। ਨਾਭਾ ਔਰ ਪਟਿਆਲਾ, ਸਹੀ। ਇਹ ਦੋਏ ਰਿਸ਼ਤੇਦਾਰਾਂ ਤੇ ਦੋਏ ਜ਼ਾਲਮ ਬੰਦਿਆਂ ਨੂੰ, ਸਹੀ ਹੈ। ਰਿਆਸਤ ਜਿਹੜੇ ਸਿੱਖ ਹਨ, ਅੱਛਾ ਅੱਛਾ। ਉਹਨਾਂ ਨੇ ਜਿੱਥੇ ਮੁਸਲਮਾਨ ਅੜ ਜਾ ਕਰਨ, ਮੁਸਲਮਾਨ ਬੜੇ ਬਹਾਦਰ ਹੁੰਦੇ ਸੀ, ਉੱਥੇ ਫਿਰ ਇਹ ਮਿਲਟਰੀ ਆ ਕੇ ਮਾਰ ਦਿੰਦੀ ਸੀ। ਸਹੀ ਹੈ। ਸਾਡਾ ਇਲਾਕਾ ਅਕਸਰ ਹੀ ਤਬਾਹ ਕਰਦੇ ਸੀ ਉਹਨਾਂ ਨੇ। ਤੁਸੀਂ ਜਿਸ ਵੇਲੇ ਉੱਥੋਂ ਟੁਰੇ ਹੋ, ਤੁਹਾਨੂੰ ਤਾਂ ਮਤਲਬ ਕੋਈ ਆਪ ਸਿੱਖਾਂ ਉਹਨਾਂ ਜਿਹੜੇ ਤੁਹਾਡੇ ਨਾਲ ਵਸਦੇ ਸੀ, ਉਹਨਾਂ ਨੇ ਤਾਂ ਕੁਝ ਨਹੀਂ ਆਖਿਆ? ਉਹਨਾਂ ਨੇ ਤਾਂ ਸਾਨੂੰ ਫਿਰ ਜਿਹੜੇ ਮੌਜੇ ਦੇ ਵਿੱਚ ਹਨ ਨਾ, ਹਾਂ ਹਾਂ। ਉਹ ਤਾਂ ਵਿਚਾਰੇ ਫਿਰ ਹੋਰ ਕਿਸੇ ਮੁਸਲਮਾਨ ਨੂੰ ਵੀ ਕੁਝ ਨਹੀਂ ਆਖਦੇ ਸੀ। ਅੱਛਾ, ਤੁਹਾਡੇ ਨਾਲ ਉਹਨਾਂ ਦਾ ਅੱਛਾ ਕੀਤਾ? ਹਾਂ, ਅੱਛਾ। ਤੇ ਉਸ ਵੇਲੇ ਦੇ ਨਾਂ ਯਾਦ ਹੈ ਤੁਹਾਨੂੰ ਸਰਦਾਰਾਂ ਦੇ, ਜਿਹੜੇ ਤੁਹਾਡੇ ਵਾਰਡ ਗਵਾਰ ਸੀ ਜਾਂ ਦੋਸਤ ਸੀ ਤੁਹਾਡੇ? ਕੋਈ ਬਸ ਉਹਨਾਂ ਦੇ ਕੋਈ ਨਾ ਕਿਸੇ ਦਾ ਕੋਈ ਨਾ ਯਾਦ ਹੋਵੇ ਨਾ? ਇੱਕ ਨੰਬਰਦਾਰ ਆਉਂਦਾ ਸੀ, ਉਹਦਾ ਨਾਮ ਸੀ ਨਰਸੋਂ। ਨਰਸੋਂ। ਅੱਛਾ ਨਰਸੋਂ। ਅੱਛਾ ਅੱਛਾ। ਅਵਾਰਡ ਗਵਾਰਡ ਘਰ ਸੀ ਜਿਹੜਾ? ਜਲੂਰ ਦਾ ਆਪਣਾ ਉਹ ਸੇਠ, ਹਾਂ, ਜਿਸ ਕੋ ਸਿੱਕੇ ਵੀ ਚੱਲਿਆ ਕਰੇ। ਉਹਦਾ ਉਹ ਸੀ ਪੂਰੂ। ਤੇ ਉੱਥੇ ਤੁਹਾਡੇ ਹੋਰ ਕਿਹੜਾ ਕਿਹੜਾ ਪਿੰਡ ਨਾਲ ਸੀ? ਪਿੰਡ ਸਾਡੇ ਸਿੱਖਾਂ ਦੇ ਪਿੰਡ ਕਾਫੀ ਥੇ। ਕਾਲਮ ਮਜਾਰਾ ਸੀ, ਜੀ। ਤੇ ਹੋਰ ਵੀ ਪਿੰਡ ਦੇ ਨਾਲ ਨਾਲ ਹੈ, ਲਹਿਰਾ, ਕਾਲਮ ਮਜਾਰਾ, ਸੇਖੂਵਾਸ, ਕਾਫੀ ਪਿੰਡ ਥੇ ਨਾਲ ਨਾਲ। ਅੱਛਾ, ਨਾਲ ਦੇ ਨਾਲ ਪਿੰਡ ਸੀ। ਮੌਜਾਂ ਦੇ ਮਾਲਕ ਥੇ ਉਹ ਸਿੱਖ, ਲੇਕਿਨ ਅਸਾਂ ਥੋੜ੍ਹੇ ਥੋੜ੍ਹੇ ਰਕਬੇ ਦੇ ਮਾਲਕ ਥੇ, ਅਸਾਂ ਉਹਨਾਂ 'ਤੇ ਹਾਵੀ ਥੇ। ਅੱਛਾ ਅੱਛਾ। ਅੱਛਾ, ਫਿਰ ਤੁਸੀਂ ਉੱਥੋਂ ਮਤਲਬ ਤੁਹਾਨੂੰ ਪਤਾ ਲੱਗਾ ਪਟਿਆਲਾ ਤੋਂ ਵੀ ਹੁਣ ਉੱਧਰ ਪਾਕਿਸਤਾਨ ਜਾਣਾ ਪੈਣਾ, ਤੇ ਕੀ ਫਿਰ ਉਸ ਤੋਂ ਅਗਲੇ ਕੀ ਫਿਰ ਹੋਇਆ? ਬਸ ਉੱਥੋਂ ਫਿਰ ਅਸਾਂ ਉੱਥੋਂ ਆਪਣੇ ਮੌਜੇ ਛੋੜ ਛੋੜ ਕੇ ਨਾ, ਛਿਪਦੇ ਵਾਲੇ ਪਾਸੇ ਮੁਸਲਮਾਨਾਂ ਦੇ ਮੌਜੇ ਥੇ ਬਹੁਤ ਸਾਰੇ। ਅੱਛਾ ਅੱਛਾ। ਉੱਥੇ ਲੋਕ ਨਿਕਲ ਗਏ, ਕੋਈ ਮਾਰੇ ਗਏ, ਕੋਈ ਨਿਕਲ ਗਏ, ਕੋਈ ਮਾਰੇ ਗਏ। ਤੁਸੀਂ ਉੱਥੇ ਕੌਣ ਕੌਣ? ਤੁਹਾਡੇ ਵਾਲੇ ਸਾਹਿਬ ਦਾ ਕੀ ਨਾਂ ਸੀ? ਨਾਸੀ ਖਾਂ। ਨਾਸਿਰ ਖਾਨ। ਨਾਥੀ ਖਾਨ। ਨਾਥੀ ਖਾਨ। ਨਾਥੀ ਖਾਨ। ਨਾਥੀ ਖਾਨ। ਤੇ ਤੁਸੀਂ ਬਾਈ ਕਿੰਨੇ ਸੋ? 2। ਤੁਸੀਂ ਬਾਈ ਤੇ ਵਾਲੇ ਸਾਹਿਬ ਦੇ ਸਾਰੇ ਵਾਲਦਾ ਤੁਹਾਡੀ ਨਿਕਲ ਆਇਆ ਉੱਥੋਂ? ਹਾਂ, ਅਸਾਂ ਫਿਰ ਸਾਡੇ ਤੇ ਕੋਈ ਘੰਟਾ ਕੁ ਪਹਿਲੇ ਅਸਾਂ ਨਿਕਲ ਆਏ ਥੇ। ਅੱਛਾ। ਘੰਟੇ ਤੋਂ ਬਾਅਦ ਸਾਡੇ ਉੱਪਰ ਹਮਲਾ ਹੋਣਾ ਸੀ। ਅੱਛਾ। ਉੱਥੇ ਹਾਂ, ਸਾਨੂੰ ਫਿਰ ਰਿਪੋਰਟ ਆ ਗਈ ਨਾ ਵੀ ਤੁਸੀਂ ਨਿਕਲ ਜਾਓ, ਅੱਛਾ ਵੀ ਤੁਹਾਡੇ 'ਤੇ ਹਮਲਾ ਹੋਣਾ। ਨਾਲ ਇੱਕ ਮੌਜਾ, ਇਹ ਜਿਹੜੇ 2 'ਚ ਬੈਠੇ ਨੇ, ਜੀ। ਸਹੀ ਹੈ। ਇਹਨਾਂ ਨੂੰ ਮਾਰਨ ਲੱਗ ਰਹੇ ਸੀ ਉਸ ਵੇਲੇ, ਕਤਲ ਹੋਣ ਲੱਗ ਰਹੇ ਸੀ। ਸਹੀ ਸਹੀ। ਉੱਥੋਂ ਬੰਦਾ ਭੱਜ ਕੇ ਆ ਕੇ ਸਿੱਖ ਸਾਨੂੰ ਆਖਾਂਗਾ ਤੁਸੀਂ ਨਿਕਲਣ ਵਾਲਾ ਕੋਈ। ਸਿੱਖ ਦਾ ਕੀ ਨਾਂ ਸੀ ਜਿਹੜੇ ਤੁਹਾਨੂੰ ਆਖਿਆ ਨਿਕਲ ਜਾਓ? ਉਹਦਾ ਮੈਨੂੰ ਕੋਈ ਪਤਾ ਨਹੀਂ। ਯਾਦ ਨਹੀਂ। ਅੱਛਾ। ਤੇ ਤੁਸੀਂ ਪੜ੍ਹੇ ਕਿੰਨੇ ਸੀ ਉੱਥੇ? ਸਕੂਲ ਹੈ ਸੀ? ਕੋਈ ਸ਼ਾਇਦ ਨਹੀਂ ਸੀ, ਪੜ੍ਹੇ ਕੋਈ ਨਹੀਂ ਸੀ? ਕੋਈ ਸਕੂਲ ਹੀ ਨਹੀਂ ਸੀ। ਅੱਛਾ, ਫਿਰ ਤੁਸੀਂ ਦੂਸਰੇ ਮੌਜੇ ਚਲੇ ਗਏ ਨੱਠ ਕੇ? ਫਿਰ ਅਸਾਂ ਤਕਰੀਬਨ 30-35 ਮੀਲ ਰਾਤ ਨੂੰ ਇਸ ਤਰ੍ਹਾਂ ਨਿਕਲ ਕੇ ਨਾ ਪੈਦਲ ਹੀ ਚੱਲਦੇ ਗਏ? ਪੈਦਲ। ਅੱਛਾ। ਹਾਂ, ਨਹੀਂ ਉੱਥੇ ਤਾਂ ਔਰਤਾਂ ਨੂੰ ਉਸ ਵਕਤ ਸਾਡੀਆਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਮੌਜਾ ਕਿਸ ਤਰ੍ਹਾਂ ਵਿਆਹ ਕੇ ਅੰਦਰ ਸੱਟ ਦਿੱਤੀ, ਅੰਦਰੋਂ ਚਾ ਕੇ ਅਗਲੇ ਸਮੇਂ ਨੂੰ ਸੱਟ ਕਬਰ 'ਚ ਪਾ ਦਿੱਤੀ ਬਸ? ਕਬਰ ਸੀ। ਬਾਹਰ ਨਿਕਲਦੀਆਂ ਨਹੀਂ ਸੀ ਹਾਂ ਔਰਤਾਂ? ਹਾਂ, ਕੋਈ ਪਤਾ ਨਹੀਂ ਸੀ। ਜੇ ਮਿਸਾਲ ਹੈ ਕਿਸੇ ਦੀ ਫੌਜਕੀ ਤੇ ਇੱਕ ਦੂਏ ਦੀ ਤੇ ਜਾਵਣਾ ਹੋਇਆ ਨਾ, ਤਾਂ ਉਹ ਵੀ ਰਾਤ ਨੂੰ ਇੰਜ ਗਲੀ ਹੁੰਦੀ ਨਾ, ਗਲੀ ਕਰਾਸ ਕਰਨੀ ਇੰਜ, ਫਿਰ ਵੀ ਇੰਜ ਵੇਖ ਜਾਂਦੀ ਬੰਦਾ ਤਾਂ ਨਹੀਂ ਗਲੀ ਦੇ ਵਿੱਚ। ਅੱਛਾ, ਉਹ ਤੁਸੀਂ ਸੁਣਾ ਫਿਰ ਅੱਗੇ ਚਲੇ ਗਏ, ਫਿਰ ਉੱਥੋਂ ਪਾਕਿਸਤਾਨ ਕਿਵੇਂ ਆਏ ਤੁਸੀਂ? ਪਾਕਿਸਤਾਨ ਫਿਰ ਅਸਾਂ ਪਾਕਪਤਨ ਵਿੱਚ ਦੀ ਇਸ ਤਰ੍ਹਾਂ ਵਿਹਾਰੀ। ਨਹੀਂ, ਉੱਥੋਂ ਟੁਰਦੇ ਬਾਰਡਰ 'ਤੇ ਆਏ, ਟ੍ਰੇਨ 'ਤੇ ਕ੍ਰਾਸ ਕੀਤਾ ਬਾਰਡਰ? ਪੈਦਲ ਟੁਰਦੇ ਆਏ। ਪੈਦਲ ਟੁਰਦੇ? ਅੱਗੋਂ ਕੋਈ ਤਾਂ 18 ਦਿਨ 18 ਦਿਨ ਤੁਹਾਡੇ ਨਾਲ ਤੁਹਾਡੇ ਮਤਲਬ ਮਾਂ ਬਾਪ ਤੇ ਤੁਸੀਂ? ਸਾਰੇ ਵਿਚਾਰੇ, ਕੋਈ
5-7 ਮੌਜੇ ਹਨ ਅੱਛਾ ਜਿਹੜੇ ਤੁਰੇ ਆਉਂਦੇ। ਤੇ ਫਿਰ ਰਾਜ ਕਾਫਲੇ ਦੇ ਕੋਈ ਹਮਲਾ ਸ਼ਮਲਾ? ਕਾਫਲਾ ਹਮਲਾ ਤਾਂ ਹੁੰਦਾ ਸੀ, ਅੱਛਾ ਹਾਂ ਹੁੰਦਾ ਸੀ ਰਸਤੇ 'ਚ। ਤੇ ਉੱਥੋਂ ਜਿਹੜਾ ਫਿਰ ਮਤਲਬ ਤੁਸੀਂ ਪਾਕਿਸਤਾਨ ਦਾ ਜਦੋਂ ਬਣ ਗਿਆ ਇੱਥੇ ਕਿਹੜੇ ਸ਼ਹਿਰ ਸਭ ਤੋਂ ਪਹਿਲੇ ਆਏ? ਅਸਾਂ ਪਹਿਲੇ ਪਾਕਪਤਨ ਲੈਣ ਦੇ ਉੱਪਰ ਮੁਲਤਾਨ ਆਏ, ਜੀ ਜੀ ਸੁਜਾਬਾਦ ਦੇ ਵਿੱਚੋਂ। ਸੁਜਾਬਾਦ ਅੱਛਾ ਹਾਂ, ਤੇ ਫਿਰ ਖਾਨਾਵਾਲ ਆ ਗਏ ਸੀ ਦੂਸਰੇ ਤੀਸਰੇ ਦਿਨ। ਅੱਛਾ ਖਾਨਾਵਾਲ ਦੇ ਉਸੇ ਦਿਨ ਅੱਛਾ ਹਾਂ, ਮੁਲਤਾਨ ਬਸ 2 ਕੁ ਦਿਨ ਰਹੇ ਅਸਾਂ। ਅੱਛਾ ਫਿਰ ਇੱਥੇ ਖਾਨਾਵਾਲ ਆ ਗਏ, ਖਾਨਾਵਾਲ ਤੋਂ ਪੂਰਾ ਆਬਾਦ ਹੋ ਗਿਆ। ਇੱਥੇ ਫਿਰ ਤੁਹਾਨੂੰ ਆਵਾਜ਼ ਕੀਤਾ। ਤੇ ਕੀ ਤੁਹਾਡੇ ਚਾਚਾ ਜੀ ਵਾਲੇ ਸਾਹਿਬ ਦੇ ਭਾਈ ਵੀ ਸਨ ਕੋਈ? ਹਾਂ, ਉਹਨਾਂ ਦਾ ਕੀ ਨਾਂ ਸੀ ਕੋਈ? ਰਮਜ਼ਾਨ। ਰਮਜ਼ਾਨ ਅੱਛਾ ਅੱਛਾ ਅੱਛਾ। ਹੋਰ ਕੋਈ ਬੰਦਾ ਤੁਹਾਨੂੰ ਉੱਥੋਂ ਦਾ ਯਾਦ ਆਵੇ ਜਿਹੜਾ ਉਸ ਵਕਤ ਹੈ? ਸਿੱਖ? ਹਾਂ ਹਾਂ ਨਹੀਂ, ਹੁਣ ਸਿੱਖਾਂ ਦਾ ਕੋਈ ਯਾਰ। ਕੋਈ ਆਪਣਾ ਮੁਸਲਮਾਨ ਜਿਹੜੇ ਕੋਈ ਪਿੱਛੇ ਉੱਥੇ ਰਹਿ ਗਏ ਹੁਣ ਤੁਹਾਡੇ? ਮੁਸਲਮਾਨ ਤਾਂ ਮੇਰੀ ਸ਼ਾਦੀ ਵੀ ਇੱਕ ਉੱਥੇ ਹੋਈ, ਇਹ ਪੁੱਛੇ ਇਹਨਾਂ ਦੀ ਦੂਸਰੀ। ਤੇ ਉਹਦਾ ਰਾਬਤਾ ਰੂਬਤਾ ਹੈ ਉਹਨਾਂ? ਉਹਨਾਂ ਦਾ ਪਹਿਲੇ ਰਾਬਤਾ ਸੀ, ਹਾਂ ਫਿਰ ਮੈਂ ਸ਼ਾਦੀ ਕਰਾ ਲਈ ਇਹਨਾਂ ਦੀ ਵਾਲਦਾ ਨਾਲ। ਇੱਥੇ ਪਾਕਿਸਤਾਨ ਵਿੱਚ ਹਾਂ, ਤੇ ਉੱਥੇ ਬੱਚੇ ਹੈ ਨੇ ਫਿਰ? ਨਹੀਂ, ਉਸ ਪਹਿਲੀ ਬੀਵੀ ਚ ਬੱਚੇ ਨਹੀਂ ਸੀ? ਉਹ ਬਸ ਬੁੱਢੀ ਹੋ ਗਈ ਸੀ ਬਿਲਕੁਲ। ਜੇ ਬੁੱਢੀ ਦਾ ਉਦੋਂ ਉਦੋਂ ਮਤਲਬ ਹੁਣ ਫੌਤ ਹੋ ਗਈ, ਜਿੰਦੀ ਕੋਈ ਰਾਬਤਾ ਬਹੁਤ ਪਤਾ ਹੋ ਗਈ ਉਸੇ। ਕੋਈ ਪਤਾ ਨਹੀਂ ਸੀ? ਨਾ ਉਹ ਆਉਂਦੇ ਜਾਂਦੇ ਨਾ, ਸਭ ਪੁੱਛਦੇ ਨਹੀਂ, ਡਰਦੇ। ਅੱਛਾ ਅੱਛਾ। ਹਾਂ। ਤੇ ਕਿੱਥੇ ਰਹਿੰਦੇ ਨੇ ਉੱਥੇ? ਕਿਹੜੇ? ਰਿਆਸਤ ਮਲੇਰਕੋਟਲੇ। ਮਲੀਰਕੋਟਲੇ? ਕਿਹੜਾ ਪਿੰਡ ਕਿਹੜਾ ਉਹਨਾਂ ਦਾ? ਦੁਗਨੀ। ਦੁਗਨੀ? ਤਹਿਸੀਲ ਕਿਹੜੀ? ਕੋਈ ਜ਼ਿਲ੍ਹਾ ਤਹਿਸੀਲ ਦਾ ਪਤਾ ਹੋਇਆ? ਤਹਿਸੀਲ ਮੇਰਾ ਖਿਆਲ ਹੈ, ਤਹਿਸੀਲ ਤਾਂ ਉਹੀ ਪਟਿਆਲੇ ਦੀ ਲੱਗਦੀ ਸੀ ਹੁਣ, ਕਿਉਂਕਿ ਉਹ ਡਿਵੀਜ਼ਨ ਹੋ ਗਿਆ ਨਾ, ਉੱਥੇ ਵੀ ਰਿਆਸਤਾਂ ਤੋਂ ਸੀ। ਅੱਛਾ ਤੁਸੀਂ ਉਸ ਤੋਂ ਪਿੱਛੇ ਵੀ ਗਏ ਹੋ ਉੱਥੇ? ਹਾਂ, ਗਏ ਹਾਂ 2-3 ਦਫਾ। ਤੇ ਆਪਣਾ ਪਿੰਡ ਵੀ ਗਏ ਹੋ? ਨਾ, ਪਿੰਡ 'ਚ ਨਹੀਂ ਮੈਂ ਗਿਆ। ਆਪਣੇ ਪਿੰਡ ਜਿਹੜਾ ਤੁਹਾਡਾ ਜਨਮ? ਉੱਥੇ ਨਹੀਂ ਮੈਂ ਗਿਆ। ਅੱਛਾ ਅੱਛਾ। ਤੇ ਉਹਦੇ ਉਹ ਸਸਰਾਲ ਦੇ ਸਹੁਰਿਆਂ ਦੇ ਪਿੰਡ ਗਏ ਹਾਂ, ਜਾਂਦੇ? ਉਹਨਾਂ ਦੇ ਤਾਂ ਮੈਂ ਫਿਰ 2-2 ਮਹੀਨੇ 3-3 ਮਹੀਨੇ ਰਿਹਾ। ਤੇ ਫਿਰ ਉਹਨਾਂ ਨੂੰ ਤੁਸੀਂ ਬੁੱਢੀ ਨਾਲ ਕਿਉਂ ਨਹੀਂ ਲਿਆਂਦਾ ਉੱਥੋਂ? ਬਸ ਉਹ ਤਨਾਜ਼ਾ ਜਿਹਾ ਹੋ ਗਿਆ ਸੀ। ਉਹ ਨਹੀਂ ਆਈ ਜਾਂ ਤੁਸੀਂ ਨਹੀਂ ਲੈ ਕੇ ਆਏ? ਨਹੀਂ, ਮੈਂ ਨਹੀਂ ਲੈ ਗਿਆ। ਅੱਛਾ ਉਹ ਆਉਂਦੀ ਸੀ? ਅੱਛਾ। ਤੇ ਕਿਵੇਂ ਉਹ ਕਿਤਨੇ ਅਰਸੇ ਬਾਅਦ ਗਏ ਮਤਲਬ ਪਾਕਿਸਤਾਨ ਬਣਨ ਤੋਂ ਬਾਅਦ ਉੱਥੇ? ਜਦ ਅਯੂਬ ਦਾ ਟਾਈਮ ਆਈ। 70 ਦੇ ਕਰੀਬ, 1970 ਦੇ ਕਰੀਬ ਪਾਸਪੋਰਟ ਬਣਵਾ ਕੇ, ਵੀਜ਼ਾ ਬਣਵਾ ਕੇ। ਪਾਸਪੋਰਟ ਬਣਾ। ਤੇ ਦੂਸਰੀ ਵਾਰੀ ਕਦੋਂ ਗਏ ਸਰ? ਦੂਸਰੀ ਵਾਰੀ ਮੈਂ ਕੋਈ ਸਾਲ 2 ਸਾਲ ਤੋਂ ਬਾਅਦ ਫਿਰ ਗਿਆ ਸੀ। ਅੱਛਾ ਅੱਛਾ ਅੱਛਾ। ਵਿੱਚੋਂ ਫਿਰ ਵੀਜ਼ੇ ਬੰਦ ਹੋ ਗਏ, ਬੜੀ ਦੇਰ ਗੱਲ, ਫਿਰ ਵੀਜ਼ੇ ਖੁੱਲੇ ਆ। ਜਦੋਂ ਜੰਗ ਰਹੀ ਹੋਣੀ 71 ਵਾਲੀ ਜਾਂ 65 ਵਾਲੀ ਜਾਂ ਹਾਂ ਹਾਂ। ਜਾਂ ਚਿੱਠੀਆਂ ਵੀ ਬੰਦ ਹੋ ਗਈਆਂ ਸੀ। ਜਹਾਜ਼ ਤੇ ਗਏ ਸੋ ਜਾਂ ਨਾ, ਵਾਗਿਓ? ਆਪਣੇ ਵਾਗਿਓ ਵਾਗਿਓ। ਅੱਗੇ ਬੱਸਾਂ ਤੇ ਬਹਿ ਕੇ ਤੇ ਅੱਛਾ। ਟ੍ਰੇਨ ਤੇ ਬਾਗੇ ਸੇ ਤੋੜ ਸਕ। ਟ੍ਰੇਨ ਸਹੀ ਹੈ। ਤੇ ਉਹ ਪਿੰਡ ਦਾ ਵੀਜ਼ਾ ਲਵਾਇਆ ਸੀ, ਤੇ ਉਹ ਜਾਣਾ ਸੀ ਹਾਂ, ਉਹਨਾਂ ਦੁਗਣੀ ਦੱਸਿਆ ਕਿ ਦੁਗਣੀ? ਹਾਂ, ਦੁਗਣੀ। ਉਹ ਪਿੰਡ ਦੱਸਣਾ ਪੈਂਦਾ ਨਾ ਵੀ ਫਲਾਂ ਬੰਦੇ ਲਵੇ ਮੈਂ ਜਾਣਾ। ਹਾਂ ਹਾਂ। ਪਾਸਪੋਰਟ 'ਚ ਵੀ ਫਿਰ ਲਿਖਿਆ ਜਾਂਦਾ ਉਸੇ ਤਰੀ। ਉਸੇ ਬੰਦੇ ਨੇ ਮਿਲਣਾ। ਸਹੀ ਸਹੀ ਸਹੀ। ਤੇ ਤੁਹਾਡੇ ਉਸ ਵਕਤ ਵਾਲੇ ਸਾਹਿਬ ਤੁਹਾਡੇ ਜਵਾਨ ਹੋਣੇ ਉਦੋਂ? ਹਾਂ, ਜਵਾਨ 45 ਕੁ ਸਾਲ ਦਾ ਸੀ। ਵਾਲੇ ਸਾਹਿਬ। ਤੇ ਹੁਣ ਕੀ ਯਾਦ ਆਉਂਦਾ ਪਿੱਛੇ ਜਾਂ ਕੋਈ ਨਾ? ਅਸਾਂ ਹਾਂ। ਅਸਾਂ ਤਾਂ ਦਿਨ ਨਹੀਂ ਚੜ੍ਹ ਦਿੰਦੇ ਆ, ਕੋਠੀ ਵੀ ਛੱਡ ਜਾਂਦੇ ਇੱਥੇ। ਉੱਥੇ ਹੀ ਚਲੇ ਜਾਣਾ? ਹਾਂ। ਹਾਂ ਹਾਂ, ਉਹ ਮੁਲਕ ਬਹੁਤ ਜਿੰਦਾ ਹੈ। ਉਹ 7-7 ਪੁਸਤਾਂ ਸਿੱਖਾਂ ਦੇ ਨਾਲ ਪਗੜੀਆਂ ਬੱਟੀਆਂ ਹੋਈਆਂ ਨਾ, 7-7 ਪੁਸਤਾਂ ਗੁਜ਼ਰ ਜਾਂਦੀਆਂ। ਅੱਛਾ। ਇਹ ਜਿਤਨੇ ਅਸੀਂ ਲੋਕਾਂ ਦੀਆਂ ਗੱਲਾਂ ਸੁਣੀਆਂ ਨਾ, ਲੋਕ ਉੱਥੇ ਕਿਸੇ ਬੰਦੇ ਨੇ ਵੀ ਇਹ ਨਹੀਂ ਕਿਹਾ ਕਿ ਸਾਨੂੰ ਜਿਹੜੇ ਅਸੀਂ ਪਿੰਡ ਦੇ ਵਿੱਚ ਵਸਦੇ ਸਾਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿੱਖ ਤੁਹਾਡੇ ਨਾਲ ਬੜੇ ਚੰਗੇ ਸੀ, ਮਤਲਬ ਪਾਣੀ ਦੀ ਲੜਾਈ ਹੈ ਛੋਟੀ ਮੋਟੀ, ਉਹ ਤਾਂ ਆਪਾਂ ਕਿਸੇ ਜਗ੍ਹਾ ਹਰ ਜਗ੍ਹਾ ਤੇ ਹੋ ਜਾਂਦੀ ਹੈ, ਲੇਕਿਨ ਧਰਮ ਦੀ ਮਜ਼ਹਬ ਦੀ ਕੋਈ ਲੜਾਈ ਨਹੀਂ ਸੀ। ਨਹੀਂ ਨਹੀਂ, ਉਹ 500 ਘਰ ਹੁੰਦੀ ਹੈ ਤੇ ਅਸਾਂ ਕੋਈ 20 ਘਰ ਹਨ ਜੀ ਤੇ ਇੱਜ਼ਤ ਸਾਡੀ ਹੈ। ਹਾਂ। ਤੇ ਉਹ ਮਤਲਬ ਨਾ ਉਹ ਫਿਰ ਉਹ ਕੋਈ ਤੀਸਰਾ ਹੀ ਸੀ ਨਾ ਜਿਹੜਾ ਵਿੱਚ ਆ ਕੇ ਰੌਲਾ ਪਾ ਜਾਂਦਾ ਸੀ ਕੋਈ? ਬਸ ਉਹ ਤਨਾਜੇ ਪਾਣੀ ਛਾਣੀਆਂ ਪਿੱਛੇ ਇਹੋ ਜਿਹੇ ਹੋ ਜਾਂਦੇ ਸੀ। ਨਹੀਂ ਤਾਂ ਸਾਡੀ ਸਿੱਖਾਂ ਨਾਲ ਪਗੜੀਆਂ ਵਟੀਆਂ ਸਨ ਉੱਥੇ? ਪਗੜੀਆਂ। ਅੱਛਾ। ਹਿੰਦੂ ਵੀ ਹੈ ਸਨ? ਹਿੰਦੂ ਮੇਰੀ ਹਮਸੀਰਾ ਔਰ ਮੇਰੀ ਇੱਕ ਫੁੱਫੀ ਨਾ, ਇਹ ਜਿਹੜਾ ਅੱਡਾ ਬਣਾਈ ਬੈਠੇ ਨੇ ਹੁਣ, ਇਹ ਮਖਦੂਮਪੁਰ ਵਾਲਾ ਅੱਡਾ ਲਈ ਬੈਠੇ ਜੀ ਜੀ। ਇਹ ਖਾਨਦਾਨ ਆਈ। ਅੱਛਾ ਅੱਛਾ। ਇੱਥੇ ਮੇਰੀ ਫੁੱਫੀ ਆਈ, ਇਹ 2 ਕਮਰੇ ਦੇ ਮਾਲਕ ਨੇ ਜੀ, ਵਿੱਚ। ਸਹੀ ਹੈ। ਤੇ ਆਪਣੇ ਖਾਨੇਵਾਲ ਜਿਹੜਾ ਸ਼ਹਿਰ ਹੈ ਜਿੱਥੇ ਇਹ ਵਸਦੇ ਹਨ, ਸਹੀ ਸਹੀ ਇਹ ਕਤਲ ਹੋ ਗਏ ਹਨ ਸਾਰੇ। ਸਹੀ ਹੈ। ਮੇਰੀ ਹਮਸੀਰਾ, ਮੇਰੀ ਫੁੱਫੀ ਔਰ 3-4 ਬੱਚੇ, ਇਹ ਬਾਜਰਾ ਖੜਾਈ ਬਹੁਤ ਬੜਾ ਸਹੀ। ਇਹ ਬਾਜਰੇ ਦੇ ਅੰਦਰ ਚਲੀਆਂ ਗਈਆਂ, ਸਹੀ ਉੱਥੇ ਬਾਰਸ ਪੈਣ ਲੱਗੀ, ਇਹੋ ਜਿਹੀ ਮੋਟੀ ਬਾਰਸ ਪਵੇ। ਸਹੀ ਹੈ। ਇਹ ਟੁਰਦੀਆਂ ਬੰਦੇ ਦਾ ਕਤਲ ਹੋ ਗਏ ਸਾਰੇ। ਮੌਜੇ ਤਕਰੀਬਨ ਇਸ ਤਰ੍ਹਾਂ ਜਿਵੇਂ ਹੁਣ ਖਾਨੇਵਾਲ ਹੋ ਗਏ, ਸਹੀ ਹੈ। ਇਸ ਤਰ੍ਹਾਂ ਇਹ ਰਾਤ ਨੂੰ ਗੁਜ਼ਰਦੀਆਂ ਬਾਜਰਿਆਂ ਸ਼ਾਜਰਿਆਂ ਦੇ ਵਿੱਚ ਉੱਥੇ ਸਾਡੀ ਪਗੜੀ ਵੱਟੀ ਗਈ ਹੈ ਸਿੱਖਾਂ ਨਾਲ? ਸਿੱਖਾਂ ਨਾਲ। ਅੱਛਾ। ਉੱਥੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚ ਗਈਆਂ ਤੇ ਉਹਨਾਂ ਨੂੰ ਦੱਸਿਆ ਵੀ ਬੰਦੇ ਤਾਂ ਮਰ ਗਏ ਸਾਰੇ,
ਤੇ ਹਾਂ ਉਹਨਾਂ ਨੇ ਆਖਿਆ ਹਾਂ ਉਹਨਾਂ ਨੂੰ ਮਤਲਬ ਪੱਟੀ ਕਰੀ ਇਹ ਵੀ ਜ਼ਖਮੀ ਹਨ। ਜੀ ਜੀ, ਉਹਨਾਂ ਨੇ ਫਿਰ ਇੱਜ਼ਤ ਦਿੱਤੀ ਸਿੱਖਾਂ ਨੇ ਪੂਰੀ। ਹਾਂ ਬੜੀ ਇੱਜ਼ਤ ਕਰੀ ਉਹਨਾਂ ਨੇ ਆਖਿਆ ਸਾਡੀਆਂ ਧੀਆਂ ਆ ਗਈਆਂ। ਉੱਥੋਂ ਫਿਰ ਨਾ ਉਹਨਾਂ ਨੇ ਗਾਡੇ 'ਚ ਬਿਠਾ ਕੇ ਨਾ ਅਸੀਂ ਤਕਰੀਬਨ ਇਸ ਤਰ੍ਹਾਂ ਦੇ ਜਿਵੇਂ ਮੀਆਂ ਚੱਲੂ ਨੇ ਅੱਛਾ, ਇਹਨੂੰ ਦੂਰ ਸਾਡੇ ਕੋਲ ਛੋੜ ਉਹਨਾਂ ਦਾ ਕੋਈ ਨਾਂ ਸਿੱਖਾਂ ਦਾ ਯਾਦ ਹੈ ਕੋਈ? ਉਹਨਾਂ ਦਾ ਹਾਂ, ਨਾ ਉਹਨਾਂ ਦਾ ਕੋਈ ਨਹੀਂ। ਜਿਹੜੇ ਉਹ ਛੋੜ ਗਏ ਸੀ ਤੁਹਾਡੀ ਫੁੱਫੀ ਨੂੰ ਜਾਂ? ਹਾਂ ਕੋਈ ਨਹੀਂ ਅਸੀਂ ਮਿਸਾਲਾ ਦੂਰ ਦੂਰ ਮੌਜੇ ਹੁੰਦੇ ਹਨ ਕਦੀ ਸਹੀ ਕਦੀ ਹੈ। ਜਾਂਦੇ ਸੀ ਤੇ ਉੱਥੇ ਚੱਕ ਤੁਹਾਡੇ ਮਸੀਤਾਂ ਵੀ ਐ ਸਨ? ਬੜੀਆਂ ਕਿੰਨੀਆਂ ਮਸੀਤਾਂ? ਆਪਣੀ ਮਸੀਤ ਆਈ ਬਹੁਤ ਬੜੀ ਤੇ ਉੱਥੇ ਹੈ ਸੀ ਉਹਨਾਂ ਦਾ ਗੁਰਦੁਆਰਾ ਵੀ ਐ ਸੀ? ਗੁਰਦੁਆਰਾ ਵੀ ਆਈ ਉਹਨਾਂ ਦਾ ਬਾਹਰ ਹੁੰਦਾ ਸੀ ਮੌਜੇ ਤੋਂ ਅੱਛਾ, ਆਪਣਾ ਮਸਜਿਦ ਪਿਛਾੜ ਤੇ ਰਲ ਕੇ ਖਾ ਪੀ ਲੈਂਦੇ ਸੋ ਕੋਈ ਰੌਲਾ ਨਹੀਂ? ਖਾ ਪੀ ਲੈਂਦੇ ਸੀ ਉਹਨਾਂ ਦਾ ਪੱਕਿਆ ਉਹ ਤੁਸੀਂ? ਆਪਣੇ ਆਪਣੇ ਵੱਡੇ ਡੰਗਰਾਂ ਦਾ ਵੀ ਖਾ ਜਾਂਦੇ ਸੀ। ਅੱਛਾ, ਉਹ ਵੀ ਖਾ ਜਾਂਦਾ ਵੱਡੇ ਡੰਗਰ ਦਾ ਹੀ? ਖਾ ਜਾਂਦੇ ਸੀ। ਤੁਸੀਂ ਉਹਨਾਂ ਦਾ ਪੱਕਿਆ ਵੀ ਖਾ ਲੈਂਦੇ? ਅਸਾਂ ਉਹਨਾਂ ਦਾ ਪੱਕਿਆ ਅਸਾਂ ਖਾਨਦਾਨ ਤਾਂ ਨਹੀਂ ਖਾਂਦੇ ਸੀ, ਵਿੱਚੋਂ ਜਿਹੜੇ ਉਹਨਾਂ ਦੇ ਨਾਲ ਕੋਈ ਹਿੱਸੇਦਾਰ ਰਹਿੰਦੇ ਹਨ ਉਹ ਖਾ ਲੈਂਦੇ ਸੀ, ਅੱਛਾ ਅਸਾਂ ਨਹੀਂ ਖਾਂਦੇ ਸੀ। ਅੱਛਾ, ਸੁੱਕਾ ਰਾਸ਼ਨ ਲੈ ਲੈਂਦੇ ਸੀ ਖਾਣ? ਸ਼ਾਦੀ ਸ਼ੁਦੀਆਂ ਤੇ ਜਾਂਦੇ ਸੋ ਉਹਨਾਂ ਦੀ? ਆ ਜਾਂਦੇ ਸੀ ਸਾਦੇ ਸੁਦੇ। ਤੇ ਹੋਰ ਕੋਈ ਗੱਲ ਕੋਈ ਖਾਸ ਤੁਹਾਨੂੰ ਯਾਦ ਹੋਵੇ ਉਸ ਵਕਤ ਦੀ ਕੋਈ? ਬਸ ਉਸ ਵਕਤ ਦੀ ਇਹੋ ਆਈ ਵੀ ਲਾਸਾਂ ਜਿਹੜੀਆਂ ਸੀ ਨਹਿਰ ਦੇ ਵਿੱਚ ਐਂ ਜਾਂਦੀਆਂ ਸੀ ਜਿਵੇਂ ਗੱਡੀ ਦੇ ਡੱਬੇ ਜਾਂਦੇ ਆ। ਸਹੀ। ਤੇ ਜਿਹੜੇ ਬੰਦੇ ਇੱਥੋਂ ਗਏ ਇਹਨਾਂ ਨੂੰ ਵੀ ਉਹ ਵੀ ਤੰਗ ਨੂੰ ਉਹਨਾਂ ਨੂੰ ਵੀ ਮਾਰਿਆ ਇੱਥੇ ਲੋਕਾਂ ਨੇ? ਹਾਂ ਇੱਥੇ ਥੋੜੇ ਮਰੇ ਨੇ, ਉਧਰ ਜ਼ਿਆਦਾ ਹੋਣਾ? ਉਧਰ ਮਰੇ ਨੇ ਅੰਮ੍ਰਿਤਸਰ ਤੋਂ ਲਾ ਕੇ ਪਟਿਆਲੇ ਤੱਕ। ਅੱਛਾ ਅੱਛਾ, 5-7 ਪੰਜਾਬ ਦੇ ਇਲਾਕੇ 'ਚ, ਸਹੀ ਪੰਜਾਬ ਦੇ ਇਲਾਕੇ 'ਚ ਸਿੱਖ ਹਨ ਤੇ ਚੂੜੇ ਤੇ ਸਿੱਖ ਜਲਾਦ ਸਹੀ ਹੈ। ਤੇ ਉਹ ਫਿਰ ਜ਼ਾਲਮ ਲੋਕ ਹਨ। ਸਿੱਖ ਵਿੱਚੋਂ ਚੰਗੇ ਵੀ ਹਨ, ਮਾੜੇ ਜ਼ਿਆਦਾ ਹਨ, ਚੰਗੇ ਬਹੁਤੇ ਚੰਗੇ ਵੀ ਹਨ ਵਿੱਚ। ਚਲੋ ਅੱਲਾ ਖੈਰ ਕਰ ਜੀ। ਹੂੰ। ਠੀਕ ਹੈ ਬਾਬਾ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਹਾਂ